ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਦਿਨ ਬੁੱਧਵਾਰ 20 ਸਤੰਬਰ 2023 4 ਅੱਸੂ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਭਾਜਪਾ ਤੋਂ। ਭਾਜਪਾ ਦੇ ਬਾਰੇ ਇਹ ਗੱਲਾਂ ਸੁਣਨ ਦੇ ਵਿੱਚ ਆ ਰਹੀਆਂ ਨੇ ਕਿ ਇਹ ਸੰਵਿਧਾਨ ਬਦਲਣ ਜਾ ਰਹੀ ਹੈ ਜਾਂ ਬਦਲ ਰਹੀ ਹੈ। ਕੀ ਬਦਲਿਆ ਸੰਵਿਧਾਨ ਦੇ ਵਿੱਚ ਤੇ ਸਵਾਲ ਵੱਡਾ ਹੈ ਕਿ ਵਾਕਈ ਭਾਜਪਾ ਸੰਵਿਧਾਨ ਬਦਲ ਰਹੀ ਹੈ? ਪ੍ਰਵੀਨ ਜੀ, ਪਿਛਲੇ ਲੰਮੇ ਸਮੇਂ ਤੋਂ ਸਿਲੇਬਸ ਦੀਆਂ ਕਿਤਾਬਾਂ, ਜਵਾਕਾਂ ਦੇ ਪੜ੍ਹਨ ਵਾਲੀਆਂ ਕਿਤਾਬਾਂ, ਸਾਡੀ ਧਾਰਮਿਕ ਗ੍ਰੰਥ ਕਿਤਾਬਾਂ, ਲਿਖਤਾਂ, ਉਹਨਾਂ ਦੇ ਅਰਥ, ਉਹ ਬਦਲਣ ਦੀਆਂ ਚਰਚਾਵਾਂ ਮੀਡੀਆ ਰਾਹੀਂ, ਖਬਰਾਂ ਰਾਹੀਂ, ਸਮਾਜਿਕ ਚਿੰਤਕਾਂ ਰਾਹੀਂ ਸਮੇਂ-ਸਮੇਂ ਸਾਹਮਣੇ ਆਉਂਦੀਆਂ ਰਹੀਆਂ। ਮਤਲਬ ਕਈ ਲਿਖਤਾਂ ਲਾਂਭੇ ਕਰ ਦਿੱਤੀਆਂ ਗਈਆਂ, ਕਈ ਕਿਤਾਬਾਂ ਦੇ ਵਿੱਚੋਂ ਪੰਨੇ ਹਟਾ ਦਿੱਤੇ ਗਏ, ਕਿਹਦੀ ਰੂਪ ਰੰਗ ਬਦਲਦੀ, ਜਾਂ ਆਪਣੇ ਵਾਲਿਆਂ ਨੂੰ, ਕਈਆਂ ਨੂੰ, ਚਹੇਤਿਆਂ ਨੂੰ ਸ਼ਾਮਲ ਕਰ ਲਿਆ ਗਿਆ। ਸੋ ਇਹ ਸਮੇਂ ਦੀਆਂ ਸਰਕਾਰਾਂ ਇਹੋ ਜਿਹਾ ਧੱਕਾ ਕਰਦੀਆਂ ਆਈਆਂ ਨੇ ਜੀ। ਇਹ ਵਰਤਾਰਾ ਆਪਣਿਆਂ ਨੂੰ ਪੇਸ਼ ਕਰਨਾ ਤੇ ਸੱਚ ਨੂੰ ਲੁਕੋ ਕੇ ਆਪਣੇ ਝੂਠ ਨੂੰ ਵੀ ਸੱਚ ਬਣਾਉਣਾ ਇੱਕ ਕਵਾਇਦ ਰਹੀ ਹੈ। ਪਰ ਇਹ ਸਭ ਦੇ ਬਾਵਜੂਦ ਵੀ ਇਹ ਮੰਨਿਆ ਜਾਂਦਾ ਰਿਹਾ ਕਿ ਸੰਵਿਧਾਨ ਨਾਲ ਕਦੇ ਕੋਈ ਛੇੜਖਾਨੀ ਨਹੀਂ ਕਰੇਗਾ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਦੇਖ ਰੇਖ ਚ ਇੱਕ ਸਮੁੱਚੀ ਟੀਮ ਵੱਲੋਂ ਤਿਆਰ ਕੀਤਾ ਗਿਆ ਭਾਰਤੀ ਸੰਵਿਧਾਨ ਸੁਪਰੀਮ ਕੋਰਟ ਦੇ ਹਵਾਲੇ ਨਾਲ ਇਹ ਸਪਸ਼ਟ ਹੈ ਕਿ ਜੇਕਰ ਤੁਸੀਂ ਸੰਵਿਧਾਨ ਦੇ ਵਿੱਚੋਂ ਕੋਈ ਅੱਖਰ ਹਟਾਉਣਾ ਹੈ, ਕੋਈ ਅੱਖਰ ਦਰਜ ਕਰਨਾ ਹੈ, ਤਾਂ ਉਹ ਸੋਧ ਦੇ ਰਾਹੀਂ ਲੰਘਣਾ ਪਏਗਾ। ਤੁਹਾਨੂੰ ਸੰਵਿਧਾਨਕ ਸੋਧ ਦੇ ਹਵਾਲੇ ਰਾਹੀਂ ਉਹ ਲੰਘਣਾ ਪਏਗਾ। ਔਰ ਉਹਦਾ ਇੱਕ ਪ੍ਰੋਸੈਸ ਹੈ, ਉਹਦੀ ਇੱਕ ਪ੍ਰਕਿਰਿਆ ਹੈ, ਉਹਦਾ ਇੱਕ ਵਰਤਾਰਾ ਹੈ ਪਰੂਰਾ। ਸੋ ਤੁਹਾਨੂੰ ਉਸ ਵਰਤਾਰੇ ਚੋਂ ਲੰਘਣਾ ਪਏਗਾ, ਚਾਹੇ ਉਹ ਸਰਕਾਰ ਦੇ ਕੈਬਨਿਟ ਚੋਂ, ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ, ਉੱਥੇ ਤੱਕ ਉਹ ਜਾਣਾ ਪੈਂਦਾ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਭਾਰਤੀ ਸੰਵਿਧਾਨ ਚੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਚੁੱਪ-ਚਾਪ ਹੀ ਧਰਮ ਨਿਰਪੱਖ ਸ਼ਬਦ ਖਤਮ ਕਰਤਾ। ਠੀਕ ਹੈ। ਆਪਣੇ ਆਪ ਚ ਇਹ ਅਰਥ ਸੰਪੂਰਨ ਸ਼ਬਦ ਹੈ ਕਿ ਜੇ ਸੰਵਿਧਾਨ ਦੇ ਵਿੱਚ ਧਰਮ ਨਿਰਪੱਖ ਸ਼ਬਦ ਹੈਗਾ ਜੀ, ਤਾਂ ਇਹਦਾ ਮਤਲਬ ਕਿ ਭਾਰਤ ਇੱਕ ਧਰਮ ਨਿਰਪੱਖ ਮੁਲਕ ਹੈ। ਇੱਥੇ ਹਰੇਕ ਨੂੰ ਆਪਣੇ ਧਰਮ ਅਨੁਸਾਰ, ਆਪਣੀ ਧਾਰਮਿਕ ਕਦਰਾਂ ਕੀਮਤਾਂ ਅਨੁਸਾਰ, ਧਾਰਮਿਕ ਮਾਨਤਾਵਾਂ ਅਨੁਸਾਰ ਚੱਲਣ ਦਾ ਹੱਕ ਹੈ, ਪਰ ਉਹ ਸੰਵਿਧਾਨ ਨੂੰ ਮੰਨੇਗਾ ਜੀ। ਇਸੇ ਤਰ੍ਹਾਂ ਇਹਦੇ ਵਿੱਚ ਹੀ ਸੋਸ਼ਲਿਸਟ ਸ਼ਬਦ, ਸਮਾਜਵਾਦੀ, ਜਿਹਨੂੰ ਆਪਾਂ ਕਹਿ ਲਈਏ ਕਿ ਸਮਾਜ ਪੱਖੀ, ਉਸ ਤਰ੍ਹਾਂ ਸੋਸ਼ਲਿਸਟ ਸ਼ਬਦ, ਤੇ ਜੇ ਉਹਨੂੰ ਹਟਾ ਦਿੱਤਾ ਜਾਵੇ, ਇਹਦਾ ਮਤਲਬ ਤੁਸੀਂ ਸਮਾਜਵਾਦੀ ਨਹੀਂ ਹੋ। ਫਿਰ ਤੁਸੀਂ ਸਮਾਜ ਨੂੰ ਨਾਲ ਲੈ ਕੇ ਤੁਰਨ ਵਾਲੀ ਕਵਾਇਦ ਤੋਂ ਲਾਂਭੇ ਹੋ ਰਹੇ ਹੋ। ਤੁਸੀਂ ਸੰਵਿਧਾਨ ਚੋਂ ਜ਼ਿਕਰੇ ਸ਼ਬਦ ਹਟਾ ਰਹੇ ਹੋ। ਇਹ ਨਾ ਮੇਰੇ ਕਿਹਾਂ ਲਿਖੇ ਗਏ, ਨਾ ਮੇਰੇ ਕਿਹਾਂ ਹਟਾਏ ਗਏ ਜੀ। ਨਾ ਇਹ ਵਿਅਕਤੀ ਦੀ ਹਿੰਮਤ ਹੋ ਸਕਦੀ ਹੈ, ਕੋਈ ਸੱਤਾ ਚ ਕੋਈ ਅਧਿਕਾਰੀ, ਕੋਈ ਅਹੁਦੇ ਤੇ ਬੈਠਾ ਮੰਤਰੀ ਸੰਤਰੀ ਆਪ ਮਾਰੇ ਕਹੇ ਕਿ ਆ ਸ਼ਬਦ ਕੱਟ ਦੋ। ਇਹਦੇ ਪਿੱਛੇ ਕਿੱਡੀ ਵੱਡੀ ਸਾਜ਼ਿਸ਼ ਤੇ ਕਿੱਡੀ ਵੱਡੀ ਘਾਲਣਾ ਹੋ ਸਕਦੀ ਹੈ ਕਿ ਭਾਰਤੀ ਸੰਵਿਧਾਨ ਦੀਆਂ ਜਿਹੜੀਆਂ ਨਵੀਆਂ ਕਾਪੀਆਂ ਵੰਡੀਆਂ ਗਈਆਂ, ਉਹਦੇ ਪਹਿਲੇ ਪੰਨੇ ਦੇ ਉੱਤੇ ਦਰਜ ਜਿਹੜਾ ਲਿਖਤ ਹੈ, ਉਹਦੇ ਵਿੱਚੋਂ ਸੈਕੂਲਰ ਔਰ ਸੋਸ਼ਲਿਸਟ ਸ਼ਬਦ ਗਾਇਬ ਹੈ। ਹੁਣ
ਇਸ ਮੁੱਦੇ ਤੇ ਵਿਰੋਧੀ ਧਿਰ ਨੇ ਖੜੇ ਕੀਤੇ ਨੇ। ਠੀਕ ਹੈ। ਵਿਰੋਧੀ ਧਿਰ ਵੱਲੋਂ ਅਧੀਰ ਰੰਜਨ ਚੌਧਰੀ ਹੋਰੀ ਕਾਂਗਰਸ ਦੇ ਆਗੂ, ਉਹਨਾਂ ਨੇ ਜੀ ਕਾਪੀਆਂ ਚੱਕੀਆਂ, ਲਹਿਰਾਈਆਂ, ਮੀਡੀਆ 'ਚ ਦਿਖਾਈਆਂ, ਸੋਸ਼ਲ ਮੀਡੀਆ ਤੇ ਚੱਲੀਆਂ ਕਿ ਆਹ ਦੇਖੋ ਜੀ ਕਿ ਇਹਨਾਂ ਨੇ ਜੀ ਸੰਵਿਧਾਨ ਦੇ ਵਿੱਚੋਂ ਸੈਕੂਲਰ ਤੇ ਸੋਸ਼ਲਿਸਟ ਸ਼ਬਦ ਗਾਇਬ ਕਰਤਾ, ਇਹਨਾਂ ਨੇ ਹਟਾਤਾ, ਇਹ ਸੰਵਿਧਾਨ ਬਦਲਣ ਜਾ ਰਹੇ ਨੇ ਜਾਂ ਸੰਵਿਧਾਨ ਬਦਲਿਆ ਜਾ ਰਿਹਾ। ਪ੍ਰਵੀਨ ਜੀ, ਇਹ ਪਹਿਲਾ ਪੰਨਾ ਸੀ, ਪਹਿਲੇ ਪੰਨੇ ਤੇ ਪੜ੍ਹ ਲਿਆ ਗਿਆ ਹੋਣਾ, ਦੇਖ ਲਿਆ ਗਿਆ ਹੋਣਾ ਕਿ ਸਾਰੇ ਸੰਵਿਧਾਨ ਦੀ ਪੂਰੀ ਜਿਹੜੀ ਉਹ ਕਾਪੀ, ਜਿਹੜੀ ਉਹ ਦਸਤਾਵੇਜ਼, ਪੂਰੀ ਕਿਤਾਬ ਵੰਡੀ ਗਈ, ਕਿ ਉਹ ਸਾਰੀ ਅਧੀਰ ਰੰਜਨ ਚੌਧਰੀ ਜਾਂ ਸਾਰਿਆਂ ਨੇ ਪੜ੍ਹ ਲਈ, ਜਾਂ ਅੱਖਰ ਅੱਖਰ ਕੌਣ ਕਿਹਦੇ ਨਾਲ ਮਿਲਾ ਕੇ ਦੇਖ ਰਿਹਾ, ਅੰਦਰ ਕੀ ਕੁਝ ਛੇੜਖਾਨੀ ਹੋ ਗਈ ਆ, ਕਿ ਹੁਣ ਇਹਦੀ ਕਵਾਇਦ ਵੱਲ ਵਧਿਆ ਜਾਊਗਾ, ਕਿ ਇਹ ਦੇਖਿਆ ਜਾਊਗਾ ਕਿੱਥੇ ਕਿੱਥੇ ਹੋ ਰਹੀ ਆ, ਸੰਵਿਧਾਨ ਦੇ ਹੁੰਦਿਆਂ ਵੀ ਕਿਹੜੀ ਕਿਹੜੀਆਂ ਛੇੜਖਾਨੀਆਂ ਹੋ ਗਈਆਂ, ਸੰਵਿਧਾਨ ਨੂੰ ਕਿਵੇਂ ਲਾਂਭੇ ਕਰਕੇ ਕੰਮ ਕੀਤੇ ਜਾਂਦੇ ਆ। ਅਸੀਂ ਦੇਖਿਆ ਕਿ ਕੋਰਟ ਦੇ ਹੁਕਮਾਂ ਨੂੰ ਵੀ ਅਣਗਹਿਲਿਆ ਕੀਤਾ ਗਿਆ ਦਿੱਲੀ ਵਾਲੇ ਮਾਮਲੇ ਦੇ ਵਿੱਚ। ਸੋ ਇਹ ਸਾਰੇ ਪਹਿਲੂਆਂ ਤੇ ਸਵਾਲ ਖੜਾ ਹੋਇਆ ਕਿ ਜਦੋਂ ਇਹ ਮੁੱਦਾ ਭਾਰਤੀ ਸੰਸਦ ਦੇ ਵਿੱਚ 5 ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਦੌਰਾਨ ਸਾਹਮਣੇ ਆਇਆ। ਹੁਣ ਇਹਦਾ ਇੱਕ ਪੱਖ ਦੂਜਾ ਵੀ ਹੈਗਾ ਜੀ, ਕੀ ਇਹ ਇੰਨੀ ਉਹ ਸੱਚਾਈ ਹੈ ਕਿ ਭਾਜਪਾ ਨੇ ਸੈਕੂਲਰ ਸੋਸ਼ਲਿਸਟ ਸ਼ਬਦ ਬਿਲਕੁਲ ਸੰਵਿਧਾਨ ਚੋਂ ਹਟਾਤਾ, ਜਾਂ ਅਜੇ ਟੀਕਾ ਲਾ ਕੇ ਦੇਖਿਆ, ਸ਼ਰਾਰਤ ਕਰਕੇ ਦੇਖਿਆ ਕਿ ਕਿੰਨਾ ਕੋਈ ਰਿਐਕਟ ਕਰਦਾ, ਕਿੰਨਾ ਕਰੌਲਾ ਪੈਂਦਾ, ਫਿਰ ਅੱਗੇ ਜਾਵਾਂਗੇ ਜੀ। ਕਿਉਂਕਿ ਰੰਜਨ ਚੌਧਰੀ ਨੇ ਇਹ ਤਾਂ ਦੱਸਿਆ ਕਿ ਪਹਿਲੇ ਪੰਨੇ ਤੋਂ ਸੈਕੂਲਰ ਤੇ ਸੋਸ਼ਲਿਸਟ ਸ਼ਬਦ ਹਟਾਤਾ, ਪਰ ਇਹ ਨਹੀਂ ਦੱਸਿਆ ਕਿ ਅਗਲੇ ਪੰਨੇ ਤੇ ਦਰਜ ਹੈ, ਉਹਦੇ ਵਿੱਚ ਹੈਗਾ। ਠੀਕ ਹੈ। ਖੇਡ ਕੀ ਆ? ਖੇੜੇ ਆ ਕਿ 18 ਤਰੀਕ ਤੋਂ 22 ਤਰੀਕ ਤੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। 19 ਤਰੀਕ ਨੂੰ ਨਵੀਂ ਸੰਸਦ ਦੇ ਵਿੱਚ, ਨਵੀਂ ਸੰਸਦ ਦੀ ਇਮਾਰਤ ਦੇ ਵਿੱਚ ਸੈਸ਼ਨ ਨੇ ਤਬਦੀਲ ਹੋਣਾ ਸੀ। 19 ਤਰੀਕ ਨੂੰ ਨਰਿੰਦਰ ਮੋਦੀ ਜੀ ਮੂਰੇ ਮਤਲਬ ਤੁਰਦੇ ਨੇ ਤੇ ਮਗਰ ਸਾਰਾ ਕਾਫਲਾ ਸਾਰੇ ਸੰਸਦ ਮੈਂਬਰਾਂ ਨੂੰ ਲੈ ਕੇ ਨਵੀਂ ਸੰਸਦ ਜਦੋਂ ਦਾਖਲ ਹੁੰਦੇ ਨੇ, ਤਦ ਉੱਥੇ ਪਹਿਲਾਂ ਤੋਂ ਹੀ ਸਾਰੇ ਸੰਸਦ ਮੈਂਬਰਾਂ ਲਈ ਝੋਲੇ ਤਿਆਰ ਪਏ ਸੀ। ਉਹਨਾਂ ਝੋਲਿਆਂ ਦੇ ਵਿੱਚ ਸੰਵਿਧਾਨ ਦੀਆਂ ਕਿਤਾਬ ਦੇ ਰੂਪ ਦੇ ਵਿੱਚ ਛਾਪੀਆਂ ਹੋਈਆਂ ਕਾਪੀਆਂ ਸੀ। ਠੀਕ ਹੈ। ਹਰ ਸੰਸਦ ਮੈਂਬਰ ਨੂੰ ਇੱਕ ਝੋਲਾ, ਮਤਲਬ ਸੰਵਿਧਾਨ ਦੀ ਉਹ ਕਾਪੀ ਦਾ ਪੂਰਾ ਇੱਕ ਕਿਤਾਬ ਰੂਪੀ ਖਰੜਾ ਉਹ ਭੇਟ ਕੀਤਾ ਗਿਆ ਜੀ। ਉਹ ਪੂਰਾ ਛਪੇ ਹੋਈ ਕਿਤਾਬ ਭੇਟ ਕੀਤੀ ਗਈ। ਉਸ ਕਿਤਾਬ ਦੇ ਵਿੱਚ ਪਹਿਲੇ ਪੰਨੇ ਤੇ ਜਿਹੜਾ ਸੰਵਿਧਾਨ ਦਾ ਸ਼ੁਰੂਆਤ ਹੈ, ਉਹਦੇ ਵਿੱਚ ਸੈਕੂਲਰ ਸੋਸ਼ਲਿਸਟ ਸ਼ਬਦ ਨਹੀਂ ਹੈਗਾ। ਠੀਕ ਹੈ। ਪਰ ਉਹੀ ਅਗਲੇ ਪੰਨੇ ਤੇ ਦਰਜ ਹੈਗਾ। ਕੀ ਹੈ? ਸਰਕਾਰ, ਅਧੀਰ ਰੰਜਨ ਚੌਧਰੀ ਜਾਂ ਕਾਂਗਰਸ ਜਾਂ ਵਿਰੋਧੀ ਧਿਰ ਕਹਿੰਦੀ ਹੈ ਜੀ ਕਿ ਇਹਨਾਂ ਨੇ ਸੰਵਿਧਾਨ ਛੇੜਤਾ, ਇਹਨਾਂ ਨੇ ਸੈਕੂਲਰ ਤੇ ਸੋਸ਼ਲਿਸਟ ਸ਼ਬਦ ਹਟਾਤਾ। ਭਾਜਪਾ ਦੇ ਆਗੂ ਕਹਿੰਦੇ ਨੇ ਕਿ ਕਾਂਗਰਸ ਝੂਠ ਬੋਲਦੀ ਹੈ ਜੀ, ਇਹ ਸ਼ਬਦ ਤਾਂ ਮੂਲ ਸੰਵਿਧਾਨ ਦੇ ਵਿੱਚ ਹੈ ਹੀ ਨਹੀਂ ਸੀ, ਬਾਅਦ ਚੋਂ ਦਰਜ ਹੋਇਆ, ਇਸ ਲਈ ਅਸੀਂ ਬਾਅਦ ਵਾਲਾ ਪੰਨਾ ਪਿੱਛੇ ਦਰਜ ਕਰਤਾ। ਠੀਕ ਹੈ। ਹੁਣ ਦੋਏ ਧਿਰਾਂ, ਇੱਕ ਧਿਰ ਸਿਰਫ ਅੱਧਾ ਸੱਚ ਦੱਸ ਰਹੀ ਆ। ਰੰਜਨ ਚੌਧਰੀ ਇਹ ਦੱਸ ਰਹੇ ਨੇ ਕਿ ਪਹਿਲੇ ਪੰਨੇ ਤੇ ਨਹੀਂ ਹੈਗਾ, ਤਾਂ ਉਹ ਵੀ ਦੱਸਣ ਨਾ ਕਿ ਦੂਏ ਪੰਨੇ ਤੇ ਹੈਗਾ। ਪਰ ਜਿਹੜੀ ਭਾਜਪਾ ਇਹ ਸੱਚੀ ਬਣਨਾ ਚਾਹੁੰਦੀ ਹੈ ਕਿ ਦੇਖੋ ਜੀ ਦੂਏ ਪੰਨੇ ਤਾਂ ਹੈਗਾ, ਧੋਖਾ ਕਰ ਰਹੀ ਹੈ। ਜਦੋਂ ਸੋਧ ਹੋਗੀ, 42ਵੀਂ ਸੋਧ ਹੁੰਦੀ ਹੈ ਪ੍ਰਵੀਨ ਜੀ, 1976 ਦੇ ਵਿੱਚ 42ਵੀਂ ਸੋਧ ਦੇ ਤਹਿਤ ਸੰਵਿਧਾਨ ਦੇ ਵਿੱਚ ਸੈਕੂਲਰ ਸੋਸ਼ਲਿਸਟ ਸ਼ਬਦ ਦਾਖਲ ਕੀਤਾ ਜਾਂਦਾ ਹੈ, ਔਰ ਸੋਧ ਅਨੁਸਾਰ ਮਾਨਤਾ ਪ੍ਰਾਪਤ ਹੈ। ਤੇ ਸੋਧ ਹੋਣ ਤੋਂ ਬਾਅਦ, ਪ੍ਰਵਾਨ ਹੋਣ ਤੋਂ ਬਾਅਦ ਉਹ ਜਿਹੜਾ ਸੰਵਿਧਾਨ ਦਾ ਰੂਪ ਬਣ ਗਿਆ, ਫਿਰ ਉਹਨੂੰ ਛੇੜਖਾਨੀ ਕਰਨਾ ਆਪਣੇ ਆਪ ਚ ਗੁਨਾਹ ਹੈ ਜੀ। ਤੇ ਜਦੋਂ ਸੰਵਿਧਾਨਕ ਸੋਧ ਦੇ ਅਨੁਸਾਰ ਸੈਕੂਲਰ ਸੋਸ਼ਲਿਸਟ ਸ਼ਬਦ ਸੰਵਿਧਾਨ ਚ ਦਰਜ ਹੋ ਗਿਆ, ਫਿਰ ਉਹ ਮੂਲ ਦੇ ਨਾਂ ਦੇ ਉੱਤੇ ਪਹਿਲਾ ਪੰਨਾ ਦਰਜ ਹੀ ਕਿਉਂ ਕੀਤਾ ਜੀ? ਫਿਰ ਉਹੀ ਪੰਨਾ ਦਰਜ ਹੋਣਾ ਚਾਹੀਦਾ ਸੀ ਨਾ ਜਿਹੜਾ ਸੋਧ ਹੋ ਕੇ ਆ ਗਿਆ। 1949 ਦੇ ਹਵਾਲੇ ਨਾਲ ਇਹਨਾਂ ਨੇ ਪੁਰਾਣਾ ਪੰਨਾ ਲਾਤਾ ਜੀ, ਮੂਲ ਸੰਵਿਧਾਨ ਤਾਂ ਆ ਸੀ ਜੀ। ਠੀਕ ਹੈ। 1976 ਜਿਹੜੀ 42ਵੀਂ ਸੋਧ ਹੋਈ, ਉਹਦੇ ਤੇ ਵਿਚਾਰ ਸੀਗਾ ਜੀ, ਇਸ ਲਈ ਅਸੀਂ ਅੱਗੇ ਲਾ ਰਹੇ ਹਾਂ, ਜਦੋਂ ਕਿ ਸੋਧ ਵਾਲੇ ਪੰਨੇ ਤੋਂ ਹੀ ਗੱਲ ਸ਼ੁਰੂ ਹੋਣੀ ਬਣਦੀ ਸੀ। ਸੋ ਦੋਏ ਧਿਰਾਂ ਕਰਤਾ ਰਾਜਨੀਤੀ ਰਹੀਆਂ ਨੇ, ਦੱਸ ਕੇ ਦੂਆ ਨਹੀਂ ਦੱਸ ਰਹੀ, ਤੇ ਦੂਆ ਅੱਧੇ ਨੂੰ ਦੱਸ ਕੇ ਹੀ ਸੱਚ ਬਣਾਉਣਾ ਚਾਹੁੰਦੀ ਹੈ। ਸੋ ਦੋਏ ਖੇਡ ਰਹੀਆਂ ਨੇ। ਪਰ ਮੇਰੀ ਸਮਝ ਜਿੰਨੀ ਕੁ ਕੰਮ ਕਰਦੀ ਹੈ ਉਹ ਇਹ ਹੈ ਕਿ ਕੇਂਦਰ ਸਰਕਾਰ, ਭਾਜਪਾ ਇਸ ਸੰਵਿਧਾਨ ਨੂੰ ਵੀ ਆਪਣੇ ਹਿਸਾਬ ਨਾਲ ਢਾਲਣਾ ਚਾਹੁੰਦੀ ਆ, ਆਪਣੇ ਹਥਿਆਰ ਵਜੋਂ ਵਰਤਣਾ ਚਾਹੁੰਦੀ ਆ, ਔਰ ਉਹਨਾਂ ਦੀ ਡਿਕਸ਼ਨਰੀ ਦੇ ਵਿੱਚ
ਸੈਕੂਲਰ ਔਰ ਸੋਸ਼ਲਿਸਟ ਸ਼ਬਦ ਨਹੀਂ ਹੈਗਾ, ਤੋ ਜਿਨ੍ਹਾਂ ਦੀ ਆਪਣੀ ਡਿਕਸ਼ਨਰੀ 'ਚ ਨਹੀਂ ਹੈਗਾ ਉਹਨਾਂ ਨੂੰ ਸੰਵਿਧਾਨ 'ਚ ਵੀ ਪ੍ਰਵਾਨ ਨਹੀਂ ਹੈਗਾ। ਇਸ ਲਈ ਉਹ ਦੋ ਚੀਜ਼ਾਂ ਛਾਪ ਕੇ ਇੱਕ ਨਵਾਂ ਬਖੇੜਾ, ਨਵਾਂ ਵਿਵਾਦ ਖੜਾ ਕਰਨਾ ਚਾਹੁੰਦੇ ਨੇ ਤਾਂ ਕਿ ਇੱਕ ਆਵਾਜ਼ ਬਣਾ ਸਕੀਏ। ਨਹੀਂ ਜੀ, ਜੋ ਮੂਲ ਸੀ ਉਹ ਫਿਰ ਤਾਂ ਜਿੰਨੀਆਂ ਸੋਧਾਂ ਹੋਈਆਂ ਹੁਣ ਤੱਕ ਸਾਰੀਆਂ ਹਟਾ ਲਓ ਭਾਈ। ਕੋਈ ਵੀ ਸੋਧ ਦੇ ਅਨੁਸਾਰ ਫਿਰ ਦਰਜ ਕਿਉਂ ਕੀਤਾ? ਸਾਰਾ ਮੂਲ ਸਿੱਧਾ ਹਮੇਸ਼ਾ ਸਮੇਂ ਦੇ ਬਹਿਣ ਨਾਲ। ਸੁਰਜੀਤ ਪਾਤਰ ਸਾਹਿਬ ਇੱਕ ਗੱਲ ਅਕਸਰ ਕਹਿੰਦੇ ਹੁੰਦੇ ਨੇ, ਉਹ ਕਹਿੰਦੇ ਕਿ ਭਾਸ਼ਾ ਜਿਹੜੀ ਹੈਗੀ ਆ ਉਹ ਬਹਿੰਦੇ ਦਰਿਆ ਵਾਂਗ ਹੈ। ਜੀ ਜੀ, ਦਰਿਆ ਵਾਂਗ ਭਾਸ਼ਾ ਇੱਕ ਬਹਿੰਦਾ ਦਰਿਆ ਹੈ, ਜਿਹਨੇ ਕਿੰਨੀਆਂ ਹੀ ਚੀਜ਼ਾਂ ਦਰਿਆ ਨੇ ਬਹਿਣ ਦੇ ਵਿੱਚ ਕਿਨਾਰਿਆਂ ਤੋਂ ਨਾਲ ਲੈ ਜਾਣੀਆਂ ਹੁੰਦੀਆਂ, ਔਰ ਬਹਿੰਦੇ ਦਰਿਆ ਨੇ ਕਿੰਨੀਆਂ ਹੀ ਚੀਜ਼ਾਂ ਕਿਨਾਰਿਆਂ ਤੇ ਛੱਡ ਜਾਣੀਆਂ ਹੁੰਦੀਆਂ। ਉਸੇ ਤਰ੍ਹਾਂ ਕਹਿੰਦੇ ਭਾਸ਼ਾ ਸਮੇਂ ਦੇ ਹਾਣ ਦੀ ਹੁੰਦਿਆਂ ਹੁੰਦਿਆਂ ਕਈ ਸ਼ਬਦ ਲੈ ਲੈਂਦੀ ਹੈ, ਸ਼ਬਦ ਛੱਡ ਜਾਂਦੀ ਹੈ ਜੀ। ਸੋ ਸੰਵਿਧਾਨ ਦੇ ਵਿੱਚ ਜੋ ਮੂਲ ਰੂਪ 'ਚ ਚੱਲਿਆ ਆਉਂਦਾ ਸੀ, ਸਮੇਂ ਦੀ ਲੋੜ ਅਨੁਸਾਰ, ਸਮੇਂ ਦੇ ਧਿਆਨ ਅਨੁਸਾਰ, ਸਮੇਂ ਦੀ ਮੰਗ ਅਨੁਸਾਰ ਸਹੀ ਗੌਰ ਕਰਦਿਆਂ ਜੇਕਰ ਕੋਈ ਸੋਧ ਕਰਕੇ ਕੁਝ ਸ਼ਾਮਲ ਕੀਤਾ ਗਿਆ, ਕੁਝ ਦਰਜ ਕੀਤਾ ਗਿਆ, ਤਾਂ ਫਿਰ ਉਹ ਮੂਲ ਸੰਵਿਧਾਨ ਉਹੀ ਬਣ ਜਾਂਦਾ ਹੈ ਜੋ ਸੋਧ ਹੋ ਕੇ ਸੰਸਦ ਦੀ ਪ੍ਰਵਾਨਗੀ ਨਾਲ ਆਇਆ ਹੋਵੇ। ਠੀਕ ਹੈ। ਇਹ ਸ਼ਬਦ ਹਟਾਏ, ਇਹਦੇ ਸੰਵਿਧਾਨਕ ਤੌਰ ਤੇ ਸੋਧ ਕਰਕੇ ਆਏ ਹੋ ਜੀ, ਤੁਸੀਂ ਇਹ ਸ਼ਬਦ ਹਟਾਉਣ ਲੱਗਿਆ, ਠੀਕ ਹੈ, ਤੁਹਾਡੇ ਕੋਲ ਬਹੁ ਮਾਤਾ ਹੋ ਸਕਦਾ, ਤੁਸੀਂ ਕੱਲ ਨੂੰ ਇਹਨੂੰ ਸਦਨ ਚੋਂ ਵੀ ਹਟਾ ਲਓ। ਭਾਰਤੀ ਸੋਚ ਦੇ, ਭਾਰਤੀ ਸਰੂਪ ਦੇ, ਭਾਰਤ ਦੀ ਬਣਤਰ ਦੇ ਖਿਲਾਫ ਨਹੀਂਗਾ ਕਿ ਤੁਸੀਂ ਧਰਮ ਨਿਰਪੱਖ ਤੇ ਸਮਾਜਵਾਦੀ ਸ਼ਬਦ ਤੱਕ ਲਾਂਭੇ ਕਰਕੇ ਤੁਸੀਂ ਦੇਸ਼ ਚੋਂ ਧਰਮ ਨਿਰਪੱਖਤਾ ਖਤਮ ਕਰਨਾ ਚਾਹੁੰਦੇ ਹੋ, ਸਮਾਜ ਪੱਖੀ ਸਾਡੇ ਸੰਵਿਧਾਨ ਨੂੰ ਲਾਂਭੇ ਕਰਨਾ ਚਾਹੁੰਦੇ ਹੋ। ਸੋ ਇਹ ਕਿਤੇ ਨਾ ਕਿਤੇ ਵੱਡਾ ਮੁੱਦਾ ਬਣੂਗਾ। ਪਰ ਨੈਸ਼ਨਲ ਮੀਡੀਆ ਤੇ ਕੁਝ ਸੁਹਿਰਦ ਧਿਰਾਂ ਇਸ ਮਸਲੇ ਤੇ ਚੁੱਪ ਕਿਉਂ ਨੇ, ਵੱਡਾ ਸਵਾਲ ਇਹ ਵੀ ਹੈ ਜੀ। ਸ਼ਰਮਾ ਜੀ, ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ, ਇਹਦੀ ਜਿਹੜੀ ਮੂਲ ਭਾਵਨਾ ਹੈ, ਇਹ ਸੈਕੂਲਰਿਜ਼ਮ ਹੀ ਰੱਖੀ ਗਈ ਹੈ, ਇਹਨੂੰ ਸੋਸ਼ਲਿਸਟ ਹੀ ਕਿਹਾ ਗਿਆ ਹੈ। ਪਰ ਜਿਵੇਂ ਤੁਸੀਂ ਪੰਨਿਆਂ ਦਾ ਜ਼ਿਕਰ ਕਰਦੇ ਹੋ ਤਾਂ ਉਵੇਂ ਜਿਹੜੀਆਂ ਦੋਨੇ ਧਿਰਾਂ ਉਹ ਕਰ ਤਾਂ ਸਿਆਸਤੀ ਰਹੀਆਂ, ਤੁਹਾਡੇ ਵਾਲੀ ਗੱਲ ਜਾਇਜ਼ ਹੈ, ਪਰ ਅਸਲ ਦੇ ਵਿੱਚ ਸਾਡੇ ਸੰਵਿਧਾਨ ਦਾ ਜਿਹੜਾ ਪ੍ਰੀਐਂਬਲ ਹੈ, ਜਦੋਂ ਕਿਸਾਨੀ ਅੰਦੋਲਨ ਵੇਲੇ ਤੁਹਾਨੂੰ ਯਾਦ ਹੋਣਾ ਇੱਕ ਬਹਿਸ ਚੱਲੀ ਸੀ, ਇਹਦੀ ਬਹਿਸ ਦੇ ਵਿੱਚ ਇਹ ਬਹਿਸ ਚੱਲੀ ਸੀ ਕਿ ਤੁਸੀਂ ਮੂਲ ਭਾਵਨਾ ਨੂੰ ਸਮਝੋ ਕਿ ਸੰਵਿਧਾਨ ਕਹਿਣਾ ਕੀ ਚਾਹੁੰਦਾ, ਤੇ ਇਹ ਜਿਹੜੀ ਸੱਤਾਧਾਰੀ ਧਿਰ ਹੈ ਇਸ ਕਰਕੇ ਮੂਲ ਭਾਵਨਾ ਨੂੰ ਰੱਦ ਕਰਦੀ ਸੀ, ਕਿਉਂਕਿ ਉਹ ਸੈਕੂਲਰਿਜ਼ਮ ਦੇ ਉਲਟ ਆਪਣਾ ਪ੍ਰੋਪੇਗੰਡਾ ਫੈਲਾ ਰਹੀ ਸੀ। ਉਹ ਮਤਲਬ ਖਾਲਿਸਤਾਨੀ ਦੱਸ ਰਹੇ ਸੀ, ਉਹ ਇਹ ਦੱਸ ਰਹੇ ਸੀ, ਇਸ ਤਰ੍ਹਾਂ ਦੇ ਟੈਗਿੰਗ ਉਹ ਲਾ ਰਹੀ ਸੀ। ਤਾਂ ਕਰਕੇ ਉਦੋਂ ਸੰਵਿਧਾਨ ਦੇ, ਤੁਹਾਨੂੰ ਯਾਦ ਹੋਣਾ ਇੱਕ ਵਾਰੀ ਪੇਜ ਤੋਂ, ਜਿਹੜਾ ਕਿਸਾਨੀ ਦਾ ਪੇਜ ਸੀਗਾ, ਉਹਦੇ ਤੋਂ ਲਾਈਵ ਹੋਏ ਸੀਗੇ ਕੁਛ ਆਗੂ ਵੀ ਸੀਗੇ ਤੇ ਕੁਛ ਐਕਸਪਰਟ ਸੀਗੇ। ਉਹਨਾਂ ਨੇ ਫਿਰ ਇਸ ਮਾਮਲੇ ਤੇ ਜਿਹੜਾ ਇਹ ਧੁੰਦੂਕਾਰਾ ਛਾਇਆ ਹੋਇਆ ਸੀ, ਵਾਹਵਾ ਉਹ ਕਾਫੀ ਹੱਦ ਤੱਕ ਦੂਰ ਕੀਤਾ ਸੀ। ਉਹ ਇੱਕ ਸੁਣਨ ਵਾਲੀ ਚੀਜ਼ ਸੀਗੀ। ਤੇ ਰੁਕ ਕਰੀਏ ਬਠਿੰਡਾ ਦਾ। ਸ਼ਰਮਾ ਜੀ, ਬਠਿੰਡਾ ਦੇ ਵਿੱਚ 2 ਕੁੜੀਆਂ ਦਾ ਆਨੰਦ ਕਾਰਜ ਕਰਵਾਤਾ, ਤੇ ਹੁਣ ਜਿਵੇਂ ਇਹ ਗੱਲ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਇਸ ਤੇ ਤਰ੍ਹਾਂ ਦੀਆਂ ਟਿੱਪਣੀਆਂ ਤੇ ਇਤਰਾਜ਼ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ। ਪ੍ਰਵੀਨ ਜੀ, ਲੰਘੀ 18 ਸਤੰਬਰ ਮਤਲਬ ਲੰਘਿਆ ਸੋਮਵਾਰ, 18 ਸਤੰਬਰ 2023 ਦਿਨ ਸੋਮਵਾਰ ਨੂੰ ਜੀ ਬਠਿੰਡਾ ਖੇਤਰ ਦੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ 2 ਗ੍ਰੰਥੀ ਸਿੰਘਾਂ ਨੇ 2 ਕੁੜੀਆਂ ਦੇ ਆਨੰਦ ਕਾਰਜ ਕਰਾਤੇ ਆਪਸ ਵਿੱਚ। ਠੀਕ ਹੈ। ਤੇ ਲਾੜਾ ਲਾੜੀ ਦੀ ਥਾਂ ਤੇ ਕੁੜੀਆਂ ਦੇ ਹੀ ਆਪਸ ਵਿੱਚ ਆਨੰਦ ਕਾਰਜ ਕਰਾਤੇ। ਤੇ ਉਹ ਆਨੰਦ ਕਾਰਜ ਕਰਾਉਣ ਤੋਂ ਬਾਅਦ ਜਿੱਦਾਂ ਹੀ ਗੱਲ ਬਾਹਰ ਨਿਕਲੀ, ਤਦ ਚਾਹੇ SGPC ਦੇ ਨੁਮਾਇੰਦੇ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਨੇ, ਜਾਂ ਪੰਥਕ ਤੇ ਸਮਾਜਿਕ ਸਿੱਖ ਸਮਾਜ ਨਾਲ ਜੁੜੀਆਂ ਧਿਰਾਂ ਨੇ, ਸ਼ਖਸੀਅਤਾਂ ਨੇ, ਉਹਨਾਂ ਨੇ ਗੁਰਦੁਆਰਾ ਸਾਹਿਬ ਕਨੀ ਦਾ ਰੁਖ ਕੀਤਾ। ਉਹਨਾਂ ਨੇ ਗ੍ਰੰਥੀ ਸਿੰਘਾਂ ਨੂੰ ਪੁੱਛਿਆ ਕਿ ਆਹ ਕੀ ਕਾਰਾ ਕੀਤਾ ਭਾਈ ਜੀ, ਇਹ ਕਿਹੜਾ ਵਰਤਾਰਾ? ਕਿਉਂਕਿ ਕੁਦਰਤ ਦੇ ਉਲਟ ਜਾ ਕੇ ਬੇਸ਼ੱਕ ਦੇਸ਼ ਭਰ ਦੁਨੀਆ ਭਰ ਚੁਣੇ ਇੱਕ ਨਵੀਂ ਚਰਚਾ ਛਿੜੀ ਆ, ਹੈ ਨਾ, ਤੇ ਕਈਆਂ ਨੂੰ ਕਾਰਪੋਰੇਟ ਜਗਤ ਨੂੰ ਜਾਂ ਕਈ ਧਿਰਾਂ ਨੂੰ ਇਹ ਚੀਜ਼ਾਂ ਲੱਗਦੀਆਂ ਨੇ ਕਿ ਹਾਂ ਏਦਾਂ। ਉਹ ਕੋਈ ਤਾਂ ਕਹਿੰਦਾ ਕਿ ਬੱਚਿਆਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ, ਅੱਜ ਵਿਦੇਸ਼ਾਂ ਦੇ ਵਿੱਚ ਕਿੰਨੇ ਮੁਲਕ ਇਹੋ ਜਿਹੇ ਨੇ ਕਿ ਜੇ ਤੂੰ ਕੁੱਤਾ ਮਹਿਸੂਸ ਕਰਦਾ ਤਾਂ ਤੂੰ ਕੁੱਤਾ ਬਣ, ਤੂੰ ਚਿੱਤਾ ਮਹਿਸੂਸ ਕਰਦਾ ਚਿੱਤਾ ਬਣ, ਤੂੰ ਬਾਂਦਰ ਮਹਿਸੂਸ ਕਰਦਾ ਬਾਂਦਰ ਬਣ। ਤੇ ਬੱਚੇ ਨੂੰ ਇਹ ਪੁੱਛਿਆ ਜਾਂਦਾ ਕਿ ਤੂੰ ਮੁੰਡਿਆਂ ਵਰਗਾ ਫੀਲ ਕਰਦਾ ਕਿ ਕੁੜੀਆਂ ਵਰਗਾ। ਜੇ ਉਹ ਕਹੇ ਮੈਂ ਕੁੜੀਆਂ ਵਰਗਾ ਫੀਲ ਕਰਦਾ, ਫਿਰ ਘਰਦਿਆਂ ਨੂੰ ਤਾੜਨਾ ਕਰ ਦਿੰਦੇ ਨੇ ਕਿ ਹਾਂ ਜੀ ਕੁੜੀਆਂ ਵਾਲੇ ਕੱਪੜੇ ਪਾਓ ਜੀ, ਇਹਨੂੰ
ਮਤਲਬ ਇਹ ਇੱਕ ਨਵਾਂ ਬਾਜ਼ਾਰ ਸਿਰਜਿਆ ਜਾ ਰਿਹਾ। ਮਨੁੱਖ ਨੂੰ ਮਨੁੱਖ ਨਾ ਰਹੇ, ਉਹ ਇੱਕ ਨਵੇਂ ਵਿਵਾਦਾਂ 'ਚ ਇਹ ਕੁਝ ਧਿਰਾਂ ਇੱਕ ਬੜੀ ਸਾਜ਼ਿਸ਼ ਨਾਲ ਦੇਸ਼ ਦੁਨੀਆ ਭਰ 'ਚ ਫੈਲਾ ਰਹੀਆਂ ਨੇ। ਪਰ ਭਾਰਤ ਦੀਆਂ ਤੋਂ ਅੱਗੇ ਆ ਕੇ ਪੰਜਾਬ ਦੀਆਂ, ਪੰਜਾਬ ਤੋਂ ਗਾਂਹ ਆ ਕੇ ਸਿੱਖ ਸਮਾਜ ਦੀਆਂ ਇੱਕ ਵੱਖਰੀਆਂ ਕਦਰਾਂ ਕੀਮਤਾਂ ਨੇ, ਇੱਕ ਵੱਖਰੀਆਂ ਰੋਹ ਰੀਤਾਂ ਨੇ, ਇੱਕ ਰਵਾਇਤ ਹੈ, ਸਿੱਖ ਰਵਾਇਤ ਹੈ, ਇੱਕ ਸਾਡੀ ਧਾਰਮਿਕ ਰਵਾਇਤ ਹੈ, ਇੱਕ ਪੰਜਾਬੀ ਸੱਭਿਆਚਾਰ ਦੀ ਰਵਾਇਤ ਹੈ। ਘਾਣ ਕਰਨ ਦਾ ਅਧਿਕਾਰ ਕਿਹਨਾਂ ਨੇ ਦਿੱਤਾ? ਕੋਈ ਤੁਹਾਡੇ ਮੇਰੇ ਵਰਗਾ ਕੋਈ ਆਮ ਸਧਾਰਨ ਵਿਅਕਤੀ ਕੋਈ ਕੋਤਾਹੀ ਕਰੇ ਤਾਂ ਸਮਝ ਆਉਂਦਾ ਕਿ ਭਾਈ ਉਹਨੂੰ ਸਮਝ ਨਹੀਂ। ਗ੍ਰੰਥੀ ਸਿੰਘ ਇਹ ਕੁਛ ਕਰਨ ਜੀ, ਜਿਨ੍ਹਾਂ ਤੋਂ ਲੋਕ ਇਸ ਆਸ ਨਾਲ ਸਾਹਮਣੇ ਬੈਠ ਕੇ ਸੁਣਦੇ ਨੇ ਕਿ ਸ਼ਾਇਦ ਇਹ ਗੁਰੂ ਗ੍ਰੰਥ ਸਾਹਿਬ ਚੋਂ, ਬਾਣੀ ਚੋਂ ਪੜ੍ਹ ਕੇ ਸਾਨੂੰ ਕੁਝ ਵੱਖਰਾ ਗਿਆਨ ਦੇ ਸਕਣਗੇ। ਤੇ ਉਹ ਇੱਕ ਲਿਫਾਫੇ ਲਈ, ਚੰਦ ਮਤਲਬ ਭੇਟਾ ਲਈ ਦੱਸ ਦੇਣ ਕਿ ਭਾਈ ਕੋਈ ਧਮਕੀ ਦੇ ਕੇ ਕਰਾ ਗਿਆ ਜੀ, ਕੋਈ ਲਾਲਸਾ ਦੇ ਕੇ ਕਰਾ ਗਿਆ, ਕੋਈ ਸਿਫਾਰਿਸ਼ ਦੇ ਕੇ ਕਰਾ ਗਿਆ। ਕਿਹਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਆਪਣੀ ਚੇਤਨਤਾ ਕਿ ਗੁਰਮਤਿ ਦੇ ਉਲਟ ਜਾ ਕੇ ਅਸੀਂ ਇਹ ਕਾਰਾ ਕਰ ਰਹੇ ਹਾਂ? ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੁਰਦੁਆਰਾ ਕਲਗੀਧਰ ਦੇ ਵਿੱਚ 2 ਗ੍ਰੰਥੀ ਸਿੰਘ ਅਜੈਬ ਸਿੰਘ ਤੇ ਹਰਦੇਵ ਸਿੰਘ ਨੇ 18 ਸਤੰਬਰ ਨੂੰ 2 ਕੁੜੀਆਂ ਦੇ ਆਨੰਦ ਕਾਰਜ ਕਰਾਤੇ। ਠੀਕ ਹੈ। ਤੇ ਜਦੋਂ ਸੰਗਤ ਇਕੱਠੀ ਹੋ ਗਈ, ਜਦੋਂ ਇਲਾਕੇ ਦੀਆਂ ਸਿੱਖ ਸ਼ਖਸੀਅਤਾਂ ਇਕੱਠੀਆਂ ਹੋ ਗਈਆਂ, ਸਿੱਖ ਸੰਸਥਾਵਾਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਗੁਰਦੁਆਰਾ ਸਾਹਿਬ ਕੰਨੀ ਦਾ ਰੁਖ ਕਰ ਲਿਆ, ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸ਼ਿਕਾਇਤ ਭੇਜਤੀ ਤੇ ਉਹਦੇ ਵਿੱਚ ਮੰਗ ਕਰਤੀ ਕਿ ਭਾਈ ਇਹਨਾਂ ਗ੍ਰੰਥੀ ਸਿੰਘਾਂ ਦੀ ਸੇਵਾਵਾਂ ਕਰੋ ਖਤਮ, ਇਹਨਾਂ ਗ੍ਰੰਥੀ ਸਿੰਘਾਂ ਨੂੰ ਗੁਰਮਤਿ ਸਿਧਾਂਤ ਅਨੁਸਾਰ ਲਾਓ ਤਨਖਾਹ, ਧਾਰਮਿਕ ਸਜ਼ਾ ਜਿਹਨੂੰ ਆਪਾਂ ਕਹਿੰਦੇ ਆ, ਤੇ ਨਵੇਂ ਗ੍ਰੰਥੀ ਸਿੰਘ ਕਰੋ ਨਿਯੁਕਤ ਜੀ। ਹੱਥ ਖੜੇ ਕਰਕੇ ਕਹਿੰਦੀ ਅਸੀਂ ਮਾਫੀ ਮੰਗਦੇ ਹਾਂ ਸਿੱਖ ਭਾਈਚਾਰੇ ਤੋਂ ਵੀ, ਸਮਾਜ ਤੋਂ ਵੀ, ਸਮੁੱਚੀ ਮਤਲਬ ਜਿਨ੍ਹਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਉਹਨਾਂ ਸਾਰਿਆਂ ਤੋਂ ਜੀ, ਤੇ ਅਸੀਂ ਮਾਫੀ ਮੰਗ ਕੇ ਗੁਨਾਹ ਖਤਮ ਹੋ ਗਏ। ਸੋ ਆਪਾਂ ਕਟਾਰੂ ਚੱਕ ਵਾਲੇ ਮਾਮਲੇ ਤੇ ਵੱਡਾ ਸਵਾਲ ਖੜਾ ਕਰਦੇ ਰਹੇ ਹਾਂ। ਉਹ ਰਾਜਨੀਤਿਕ ਲੀਡਰ ਲੋਕ ਬਸ਼ਰਮ ਨੇ ਕਿ ਸਰਕਾਰ ਇੱਕ ਉਦਾਹਰਨ ਪੇਸ਼ ਕਰਦੀ ਕਿ ਸਾਡਾ ਸੱਭਿਆਚਾਰ ਦਾ ਹਿੱਸਾ ਨਹੀਂ, ਕਟਾਰੂ ਚੱਕ ਚੱਲ ਕਰ ਨੂੰ ਮੌਕਾ ਸੀ। ਸ਼ਰਮ ਧਿਰਾਂ ਨੇ ਧਾਰਮਿਕ ਨੁਮਾਇੰਦੇ ਹੋ ਕੇ ਜੇਕਰ ਇਹ ਅਗਾਂਹ ਵਾਲੇ ਮਤਲਬ ਕਿ ਸਮਾਜ ਲਈ ਇੱਕ ਸ਼ੀਸ਼ਾ ਦਿਖਾਉਣਾ, ਜਿਨ੍ਹਾਂ ਨੇ ਅਸੀਂ ਇੱਕ ਨਵੀਆਂ ਲੀਹਾਂ ਪਾ ਰਹੇ ਹਾਂ, ਤਾਂ ਅਸੀਂ ਇੱਕ ਨਵਾਂ ਇੱਕ ਨਰੋਇਆ ਸਮਾਜ ਸਿਰਜਣ ਦੀ ਬਜਾਏ ਅਸੀਂ ਨਵੇਂ ਮਿਥਿਹਾਸ ਸਿਰਜ ਰਹੇ ਹਾਂ ਜਿਹੜਾ ਗੁਰਮਤਿ ਸਿਧਾਂਤ ਦੇ ਬਿਲਕੁਲ ਉਲਟ ਸੀ। ਸੋ ਇਹ ਗ੍ਰੰਥੀ ਸਿੰਘਾਂ ਨੂੰ ਹੋ ਹੀ ਨਹੀਂ ਸਕਦਾ ਇਹ ਪਤਾ ਹੀ ਨਾ ਹੋਵੇ ਕਿ ਅਸੀਂ ਕੀ ਕਰਨ ਜਾ ਰਹੇ ਹਾਂ। ਬਿਲਕੁਲ ਪਤਾ ਹੋਣਾ। ਬਸ ਸਵਾਲ ਇਹ ਹੈ ਕਿ ਕੀ ਉਹ ਦਬਾਅ ਹੇਠ ਹੋਇਆ, ਕੀ ਉਹ ਧਮਕਾਤ ਹੇਠ ਹੋਇਆ, ਕੀ ਉਹ ਕਿਸੇ ਲਾਲਸਾ ਵਸ ਹੋਇਆ, ਜਾਂ ਸਿਰਫ ਲਿਫਾਫੇ ਦੇ ਲਾਲਸਾ ਦੇ ਵਿੱਚ ਹੀ ਇਹ ਕੁਛ ਕਰ ਗਏ। ਇਹਦੀ ਜ਼ਰੂਰ ਨਿਰਪੱਖ ਜਾਂਚ ਹੋਣੀ ਚਾਹੀਦੀ ਆ। ਮੁੜ ਕੇ ਅਜਿਹਾ ਕਾਰਾ ਕੋਈ ਵੀ ਧਰਮ ਦੇ ਵਿੱਚ ਨਾ ਵਾਪਰੇ। ਇਕੱਲੇ ਸਿੱਖ ਭਾਈਚਾਰੇ ਦੀ ਜਾਂ ਗੁਰੂ ਘਰ ਦੀ ਗ੍ਰੰਥੀ ਸਿੰਘ ਦੀ ਗੱਲ ਨਹੀਂ, ਕੱਲ ਨੂੰ ਕਿਸੇ ਹੋਰ ਸਮਾਜ ਦੇ ਵਿੱਚ ਵੀ ਸਾਡੇ ਇਹ ਵਾਪਰਦਾ ਤਾਂ ਇਹ ਬਹੁਤ ਮੱਦਭਾਗਾ ਹੋਊਗਾ। ਉਹ ਕਦੇ ਵੀ ਨਾ ਹੋਵੇ। ਇਹਦੇ ਲਈ ਇੱਕ ਉਦਾਹਰਨ ਪੇਸ਼ ਕਰਨ ਦੀ ਲੋੜ ਹੈ। ਇਹਦੇ ਉੱਤੇ ਗੌਰ ਕਰਨ ਸਾਰੇ ਸਮਾਜ ਕਿ ਕਿੱਧਰ ਨੂੰ ਸਾਨੂੰ ਤੋਰਿਆ ਜਾ ਰਿਹਾ। ਇੱਕ ਨਵਾਂ ਸਾਡੇ ਪਰਿਵਾਰਾਂ 'ਚ ਸਾਡੇ ਬੱਚਿਆਂ ਨੂੰ ਸਾਡੇ ਤੋਂ ਨਖੇੜਨ ਦੀ, ਤੋੜਨ ਦੀ, ਸਮਾਜ ਤੋਂ ਵੱਖ ਕਰਨ ਦੀ ਇੱਕ ਕੋਸ਼ਿਸ਼ ਹੈ। ਉਹ ਕੋਸ਼ਿਸ਼ਾਂ ਕੁਝ ਤਰ੍ਹਾਂ ਕਾਮਯਾਬ ਹੋ ਰਹੀਆਂ ਨੇ, ਜਿਹਦਾ ਸ਼ਿਕਾਰ ਇਹ ਗ੍ਰੰਥੀ ਸਿੰਘ ਵੀ ਹੋਏ ਨੇ ਜੀ। ਤੇ ਸ਼ਰਮਾ ਜੀ, ਗੱਲ ਕਰੀਏ ਯੂਨੀਵਰਸਿਟੀ ਦੀ। ਯੂਨੀਵਰਸਿਟੀ ਤੇ ਨਰਸਿੰਗ ਦਾਖਲਾ ਕਰਨ ਤੇ ਰੋਕ ਲੱਗ ਗਈ ਹੈ ਜੀ, ਤੇ ਹੁਣ ਵਿਦਿਆਰਥੀਆਂ ਨੂੰ 10 ਲੱਖ ਰੁਪਏ ਦੇਣੇ ਪੈਣਗੇ ਜੀ ਯੂਨੀਵਰਸਿਟੀ ਨੂੰ। ਬਿਲਕੁਲ ਜੀ, ਦੇਸ਼ ਭਗਤ ਯੂਨੀਵਰਸਿਟੀ ਬੜੀ ਚਰਚਿਤ ਯੂਨੀਵਰਸਿਟੀ ਹੈ ਪੰਜਾਬ ਦੀ, ਪ੍ਰਾਈਵੇਟ ਯੂਨੀਵਰਸਿਟੀ ਹੈ ਦੇਸ਼ ਭਗਤ ਯੂਨੀਵਰਸਿਟੀ। ਤੇ ਅੱਜ ਕੱਲ ਪੰਜਾਬ ਦੀਆਂ ਯੂਨੀਵਰਸਿਟੀਆਂ, ਪ੍ਰਾਈਵੇਟ ਕਾਲਜਾਂ 'ਚ, ਇੱਥੇ ਤੱਕ ਕਿ ਸਰਕਾਰੀ ਕਾਲਜਾਂ 'ਚ ਵੀ ਤੁਸੀਂ ਜਾ ਕੇ ਝਾਤ ਮਾਰੋ, ਤੁਹਾਨੂੰ ਪੰਜਾਬ ਨਹੀਂ ਲੱਭਦਾ ਉੱਥੇ। ਆਲੇ ਦੁਆਲੇ ਦੇ ਗਵਾਂਢੀ ਸੂਬਿਆਂ ਤੋਂ, ਚਾਹੇ ਉਹ ਹਿਮਾਚਲ ਹੈ, ਚਾਹੇ ਉਹ ਹਰਿਆਣਾ ਹੈ, ਚਾਹੇ ਉਹ ਉੱਤਰਾਖੰਡ ਹੈ, ਚਾਹੇ ਉਹ ਰਾਜਸਥਾਨ ਹੈ, ਖਾਸ ਕਰ ਜੰਮੂ ਕਸ਼ਮੀਰ, ਉਹਨਾਂ ਦੇ ਬੱਚੇ ਵੱਡੀ ਗਿਣਤੀ 'ਚ ਪੰਜਾਬ ਦੀਆਂ ਯੂਨੀਵਰਸਿਟੀਆਂ, ਕਾਲਜਾਂ 'ਚ ਦਾਖਲਾ ਲੈਂਦੇ ਨੇ। ਕਿਸ ਉਮੀਦ ਨਾਲ ਲੈਂਦੇ ਨੇ ਕਿ ਘੱਟੋ ਘੱਟ ਸਾਡੇ ਬੱਚਿਆਂ ਦਾ ਮਾਪੇ ਸੋਚਦੇ ਨੇ ਕਿ ਭਵਿੱਖ ਇੱਥੇ ਜਾ ਕੇ ਉਜਵਲ ਬਣ ਜਾਊ। ਠੀਕ ਹੈ। ਤੇ ਵਿੱਦਿਆ ਦੇ ਅਦਾਰੇ ਜੇ ਸਿਰਫ ਪੈਸਾ ਲੁੱਟਣ ਤੇ ਆ ਜਾਣ, ਆਪਾਂ ਕਿੰਨੀ ਵਾਰ ਚਰਚਾ ਕੀਤੀ ਹੈ ਇੱਥੇ ਕਿ ਜਵਾਕਾਂ ਨਾਲ ਵੱਡੀ ਗਿਣਤੀ 'ਚ ਧੋਖਾ ਹੋਇਆ ਜਦੋਂ ਉਹਨਾਂ ਦੇ ਵਜੀਫਿਆਂ ਵਾਲਾ ਘਟਾਲਾ ਸਾਹਮਣੇ ਆਉਂਦਾ ਹੈ, ਜਦੋਂ ਉਹਨਾਂ ਦੇ ਇੱਕੋ ਬੱਚੇ ਦੇ 2-2 ਥਾਂ ਦਾਖਲੇ ਨਜ਼ਰ ਆਉਂਦੇ ਨੇ, 2-2 ਸਟਰੀਮ 'ਚ ਦਾਖਲੇ ਨਜ਼ਰ ਆਉਂਦੇ ਨੇ, 2-2 ਕਾਲਜਾਂ 'ਚ ਦਾਖਲੇ ਨਜ਼ਰ ਆਉਂਦੇ ਨੇ। SC-BC ਭਾਈਚਾਰੇ ਦੇ ਵਿਦਿਆਰਥੀਆਂ ਨਾਲ ਵੱਡਾ ਧੋਖਾ ਹੋਇਆ। ਠੀਕ ਹੈ। ਤੇ ਹੁਣ ਇੱਕ ਉਸੇ ਤਰ੍ਹਾਂ ਦਾ ਧੋਖਾ ਦੇਸ਼ ਭਗਤ ਯੂਨੀਵਰਸਿਟੀ ਸਾਹਮਣੇ ਆਇਆ
ਕਿ ਬਾਹਰਲੇ ਸੂਬਿਆਂ ਦੇ ਜਵਾਕ ਜਾਂ ਕੁਝ ਇੱਧਰਲੇ ਜਵਾਕ ਜਿਨ੍ਹਾਂ ਨੂੰ ਨਰਸਿੰਗ 'ਚ ਦਾਖਲਾ ਦਿੱਤਾ ਗਿਆ, ਮਤਲਬ ਇੱਕ ਕਾਲਜ ਨੂੰ ਇੱਕ ਲਿਮਟ ਹੁੰਦੀ ਹੈ ਜੀ ਜੀ ਸੀਟਾਂ ਦੀ, ਬੱਸ ਦੀ ਇੱਕ ਸੀਟਾਂ ਦੀ ਲਿਮਟ ਆ ਕਿ ਬੱਸ ਭਾਈ ਇੰਨੀਆਂ ਸੀਟਾਂ ਨੇ, ਇੰਨੀਆਂ ਸਵਾਰੀਆਂ ਚੜ ਸਕਦੀਆਂ, ਪਰ ਉੱਥੇ ਖੜ ਕੇ ਵੀ ਜਾਣਾ ਪੈਂਦਾ ਕਿ ਲੱਦ ਲਓ, ਕੋਈ ਚੱਕਰ ਨਹੀਂ, ਸਵਾਰੀਆਂ ਵੀ ਤਿਆਰੀ ਹੁੰਦੀਆਂ, ਕੋਈ ਨਾ ਅਸੀਂ ਖੜ ਕੇ ਚੱਲ ਜਾਾਂਗੇ। ਤੇ ਉਸੇ ਤਰ੍ਹਾਂ ਮਾਪੇ ਇੱਕ ਵਾਰ ਤਾਂ ਮਿੰਨਤਾਂ ਕਰਦੇ, ਕੋਈ ਨਾ ਜੀ ਸਾਡੇ ਜਵਾਕ ਨੂੰ ਦਾਖਲਾ ਦੇ ਲਓ ਜੀ, ਬੈਂਚ ਨਵਾਂ ਲਾ ਲਿਓ, ਕਹਿਣਗੇ ਕਿ ਸੀਟਾਂ 40 ਨੇ, ਕੋਈ ਨਾ ਜੀ ਅਸੀਂ ਬੈਂਚ ਆਪਣਾ ਖਰੀਦ ਕੇ ਦੇ ਦਿੰਦੇ ਹਾਂ ਜੀ 41ਵਾਂ। ਸੋ ਅਸੀਂ ਇੱਕ ਦਬਾਅ ਆਪ ਬਣਾਉਂਦੇ ਆ ਤੇ ਫਿਰ ਸ਼ਿਕਾਰ ਹੋ ਜਾਂਦੇ ਆ। ਤੇ ਇਸੇ ਦਬਾਅ ਦਾ ਜਾਂ ਇਸੇ ਮਿੰਨਤ ਦਾ ਨਜਾਇਜ਼ ਫਾਇਦਾ ਯੂਨੀਵਰਸਿਟੀਆਂ ਕਾਲਜ ਚੱਕਦੇ ਨੇ, ਜਿਹਦਾ ਦੇਸ਼ ਭਗਤ ਯੂਨੀਵਰਸਿਟੀ ਨੇ ਚੱਕਿਆ ਜੀ। ਆਪਣੀ ਸਮਰੱਥਾ ਜਾਂ ਯੂਨੀਵਰਸਿਟੀ ਨੂੰ ਜਿੰਨੀ ਲਿਮਟ ਅਲਾਟ ਕੀਤੀ ਗਈ ਸੀ ਮੈਡੀਕਲ ਵਿਭਾਗ ਵੱਲੋਂ ਕਿ ਭਾਈ ਇੰਨੇ ਵਿਦਿਆਰਥੀ ਤੁਸੀਂ ਨਰਸਿੰਗ 'ਚ ਰੱਖ ਸਕਦੇ ਹੋ, ਉਹਦੇ ਨਾਲੋਂ 4 ਗੁਣਾ ਵੱਧ ਭਰਤੀ ਕਰ ਲਏ। ਵਾਹ, ਪੈਸੇ ਆ ਰਹੇ ਨੇ ਤੇ ਪਹਿਲਾ ਸਾਲ ਲੰਘ ਗਿਆ, ਦੂਆ ਸਾਲ ਲੰਘ ਗਿਆ, ਕਾਲਜ ਨੂੰ ਮਾਨਤਾ ਵੀ ਨਹੀਂ ਹੈਗੀ ਜੀ। ਭਗਤ ਯੂਨੀਵਰਸਿਟੀ ਦਾ ਕਾਲਜ ਹੈ ਸਰਦਾਰ ਲਾਲ ਸਿੰਘ ਕਾਲਜ, ਠੀਕ ਹੈ ਜੀ। ਕਾਲਜ ਨੂੰ ਨਰਸਿੰਗ ਦੇ ਲਈ ਮਾਨਤਾ ਨਹੀਂ ਹੈਗੀ, ਪਰ ਇਸ ਗੱਲ ਨਾਲ ਭਰਤੀ ਕਰ ਗਿਆ ਕੋਈ ਨਾ ਮਿਲ ਜਾਣੀ, ਅਗਲੇ ਸਾਲ ਫਾਈਨਲ ਡਿਗਰੀ ਤੁਹਾਨੂੰ ਦੇ ਹੀ ਦੇਣੀ ਆ। ਜਦੋਂ ਜਵਾਕ 30 ਸਾਲ ਚ ਆਏ ਤੇ ਉਹਨਾਂ ਨੂੰ ਬਾਹਰ ਆ ਕੇ ਰੌਲਾ ਪਾਉਣਾ ਪਿਆ ਕਿ ਸਾਡੇ ਨਾਲ ਧੋਖਾ ਹੋ ਗਿਆ। ਉਹ ਤੋਂ ਬਾਅਦ ਸੰਸਥਾਵਾਂ ਜਾਗੀਆਂ, ਸੰਗਠਨ ਜਾਗੇ ਤੇ ਸਰਕਾਰਾਂ ਜਾਗੀਆਂ, ਵਿਭਾਗ ਜਾਗੇ ਤੇ ਫਿਰ ਜਾ ਕੇ ਇਨਕੁਆਇਰੀ ਹੋਈ ਤੇ ਇਨਕੁਆਇਰੀ ਚ ਸੱਚ ਨਿਕਲਿਆ ਕਿ ਭਾਈ ਗਿਣਤੀ ਤੋਂ ਵੱਧ, ਲੋੜ ਤੋਂ ਵੱਧ ਵਿਦਿਆਰਥੀ ਦਾਖਲ ਕੀਤੇ ਤੇ ਹੁਣ ਸਖਤੀ ਨਾਲ ਦੇਸ਼ ਭਗਤ ਯੂਨੀਵਰਸਿਟੀ ਦੇ ਉੱਤੇ 10-10 ਲੱਖ ਦਾ ਜੁਰਮਾਨਾ ਲਾਇਆ ਕਿ ਹਰ ਵਿਦਿਆਰਥੀ ਨੂੰ ਅਦਾ ਕਰੋ ਜਿਨ੍ਹਾਂ ਨਾਲ ਧੋਖਾ ਕੀਤਾ ਤੁਸੀਂ ਜੀ। 10-10 ਲੱਖ ਜਵਾਕਾਂ ਨੂੰ ਅਦਾ ਕਰਨਾ ਔਰ ਜਿਹੜੀ ਉਹਨਾਂ ਦੀ ਤੀਜੇ ਸਾਲ ਦੀ ਫੀਸ ਆ, ਉਹ ਫੀਸ ਤੇ ਹੋਰ ਖਰਚਾ ਵੱਖਰਾ ਅਦਾ ਕਰਨਾ ਤੇ ਉਹਨਾਂ ਦੀ ਦਾਖਲੇ ਹੁਣ ਦੂਜੀਆਂ ਯੂਨੀਵਰਸਿਟੀਆਂ 'ਚ ਕਰਾਉਣੇ ਆ। ਉਹ ਤੀਜੇ ਸਾਲ 'ਚ ਹੋ ਸਕਣ, ਉਹਨਾਂ ਦੇ ਪਹਿਲੇ 2 ਸਾਲ ਬਰਬਾਦ ਨਾ ਹੋਣ, ਉਹਦੇ ਲਈ ਕਵਾਇਦ ਜਾਰੀ ਆ। ਸੋ ਆਹ ਜਿਹੜਾ ਢੰਗ ਤਰੀਕਾ ਸਾਡੇ ਲੁੱਟਣ ਦਾ ਯੂਨੀਵਰਸਿਟੀਆਂ ਕਾਲਜਾਂ ਨੇ ਲੱਭਿਆ, ਜਿਵੇਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਘੱਟੋ ਘੱਟ ਦੁੱਧ 'ਚ ਯੂਰੀਆ ਦਾ ਮਿਲਾਉਣ ਕਰਨ ਲੱਗੇ, ਦਵਾਈਆਂ ਦਾ ਛਿੜਕਾਅ ਸਬਜ਼ੀਆਂ ਭਾਜੀਆਂ ਫਲਾਂ ਤੇ ਕਰਨ ਲੱਗੇ, ਮਠਿਆਈਆਂ 'ਚ ਮਿਲਾਵਟ ਕਰਨ ਲੱਗੇ। ਬੰਦਾ ਇੰਨਾ ਤਾਂ ਸੋਚੇ ਕਿ ਸਾਡੇ ਜਵਾਕਾਂ ਨੇ ਖਾਣਾ, ਸਾਡੀ ਕਿਸੇ ਦੇ ਘਰਾਂ 'ਚ ਆਉਣਾ। ਉਸੇ ਤਰ੍ਹਾਂ ਵਿੱਦਿਆ ਦੇਣ ਲੱਗਿਆਂ, ਗਿਆਨ ਦੇਣ ਲੱਗਿਆਂ ਵੀ ਅਸੀਂ ਜਦੋਂ ਇਸ ਧੋਖੇ ਤੱਕ ਆ ਜਾਣਾ ਤਾਂ ਇਹ ਨਹੀਂ ਸਮਝਦੇ ਕਿ ਸਮਾਜ ਤਾਂ ਅਸੀਂ ਉਹ ਸਿਰਜ ਰਹੇ ਹਾਂ, ਬਿਲਕੁਲ ਸਹੀ, ਸਾਡਾ ਹੀ ਸਮਾਜ ਹੈ। ਕੱਲ ਨੂੰ ਸਾਡੇ ਹੀ ਸਿਰਾਂ 'ਚ ਗਲੀਆਂ ਕਰਨੀਆਂ ਇਹਨਾਂ ਨੇ ਜੇ ਨਲਾਇਕ ਸਮਾਜ ਸਿਰਜੋਗੇ। ਸੋ ਇਸ ਲਈ ਸਿਰਫ ਚੰਦ ਸਿੱਕਿਆਂ ਦੇ ਲਾਲਚ, ਪੈਸਿਆਂ ਦੇ ਲਾਲਚ ਅਸੀਂ ਇੰਨੇ ਅੰਨੇ ਹੋਈ ਜਾਂਦੇ ਹਾਂ ਕਿ ਸਾਨੂੰ ਕੁਝ ਵੀ ਸਹੀ ਨਹੀਂ ਦਿਖਦਾ। ਇੱਥੇ ਵੀ ਉਹੀ ਪੈਸਾ ਦੇ ਲਾਲਚ ਦਾ ਵਰਤਾਰਾ ਸੀ ਜਿਹੜਾ ਦੇਸ਼ ਭਗਤ ਯੂਨੀਵਰਸਿਟੀ ਜਾਂ ਲਾਲ ਸਿੰਘ ਕਾਲਜ ਦੇ ਹਵਾਲੇ ਨਾਲ ਸਾਹਮਣੇ ਆਇਆ। ਸੋ ਹੁਣ ਜਵਾਕਾਂ ਨੂੰ ਅਦਾਇਗੀ ਵੀ ਹੋਣੀ ਆ ਜੀ, ਉਹਨਾਂ ਦੇ ਦੂਜੇ ਕਾਲਜਾਂ 'ਚ ਦਾਖਲੇ ਵੀ ਹੋਣੇ ਆ, ਪਰ ਜਿਹੜੀ ਮਾਨਸਿਕ ਪਰੇਸ਼ਾਨੀ 'ਚੋਂ ਬੱਚੇ ਲੰਘੇ ਜਾਂ ਮਾਪੇ ਲੰਘੇ, ਉਹਦਾ ਮੁੱਲ ਨਹੀਂ ਮੁੜਨਾ। ਇਹਦਾ ਅਸਰ ਉਹਨਾਂ ਦੀ ਪੜ੍ਹਾਈ ਤੇ ਡਿਗਰੀਆਂ ਤੇ ਪੈਣਾ ਹੀ ਪੈਣਾ। ਜੀ ਜੀ। ਤੇ ਸ਼ਰਮਾ ਜੀ, ਆਪਾਂ ਗੱਲ ਕਰੀਏ ਭਾਜਪਾ ਦੇ ਇੱਕ ਸਾਬਕਾ ਵਿਧਾਇਕ ਦੀ, ਲੋਕ ਖਾਸ ਕਰਕੇ ਕਾਂਗਰਸੀ ਇਹ ਤਾਂ ਉਲਰ ਰਹੇ ਨੇ ਕਮਲ ਦੇ ਫੁੱਲ ਨੂੰ, ਭਾਜਪਾ ਦੇ ਸਾਬਕਾ ਵਿਧਾਇਕ ਸਾਹਿਬ ਨੇ ਝਾੜੂ ਫੜ ਲਿਆ ਹੱਥ 'ਚ। ਦੇਖੋ, ਭਾਜਪਾ ਦੇ ਸਾਬਕਾ ਵਿਧਾਇਕ ਨੇ ਜੀ ਅਰੁਣ ਨਾਰੰਗ ਜੀ, ਅਵਾਰਡ ਤੋਂ ਸਾਬਕਾ ਵਿਧਾਇਕ ਰਹੇ ਨੇ, ਭਾਜਪਾ ਵੱਲੋਂ ਜਿੱਤੇ ਸੀਗੇ 2017 ਦੀ ਚੋਣ। ਮੈਂ ਜਦੋਂ ਇਹਨਾਂ ਨੇ ਸੁਨੀਲ ਜਾਖੜ ਨੂੰ ਹਰਾਇਆ ਸੀਗਾ, ਕਾਂਗਰਸੀ ਉਮੀਦਵਾਰ ਸੀ ਸੁਨੀਲ ਜਾਖੜ, ਤੇ ਹੁਣ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਤੇ ਅਰੁਣ ਨਾਰੰਗ ਉਸੇ ਦਿਨ ਬਾਗੀ ਹੋ ਕੇ ਬਾਹਰ ਆ ਗਏ ਸੀ ਭਾਜਪਾ ਤੋਂ ਜਿਸ ਦਿਨ ਭਾਜਪਾ ਨੇ ਪ੍ਰਧਾਨ ਬਣਾਇਆ ਸੀ ਸੁਨੀਲ ਜਾਖੜ ਨੂੰ। ਠੀਕ ਹੈ। ਕਾਰਨ ਕੱਲਾ ਇਹੀ ਨਹੀਂਗਾ ਕਿ ਇਹਨਾਂ ਨੇ ਉਹਨੂੰ ਹਰਾਇਆ ਏ ਜਾਂ ਇਹ ਮਤਲਬ ਮਸਲਾ ਹਲਕੇ ਦਾ ਏ। ਇੱਕੋ ਇਲਾਕਾ, ਇੱਕੋ ਹਲਕਾ ਤੇ ਆਪਸ ਦੇ ਵਿੱਚ ਸਿੱਧਾ ਟਕਰਾਏ ਤੇ ਇਸ ਲਈ ਅਰੁਣ ਨਾਰੰਗ ਨੂੰ ਇਹ ਤਾਂ ਪਤਾ ਸੀ ਕਿ ਜਾਖੜ ਨੇ ਉਹਨੂੰ ਮੇਰੇ ਭਾਜਪਾ 'ਚ ਤਾਂ ਪੈਰ ਨਹੀਂ ਲੱਗਣ ਦੇਣੇ ਜਿੰਨੀ ਦੇਰ ਉਹ ਪ੍ਰਧਾਨ ਆ। ਇਸ ਲਈ ਉਹਨੇ ਭਾਜਪਾ 'ਚੋਂ ਬਾਹਰ ਆਉਣਾ ਹੀ ਸਹੀ ਸਮਝਿਆ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਮੇਰਾ ਮੰਨਣਾ ਹੈ ਜਾਂ ਮੇਰੇ ਕੋਲ ਜੋ ਜਾਣਕਾਰੀ ਹੈ ਕਿ ਅਰੁਣ ਨਾਰੰਗ ਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਨੂੰ ਕਾਂਗਰਸ ਲੈ ਲਵੇ। ਠੀਕ ਹੈ, ਅੱਛਾ। ਪਰ ਕਾਂਗਰਸ ਨੇ ਉਹਨਾਂ ਨੂੰ ਲੈਣੋਂ ਇਨਕਾਰ ਕਰਤਾ, ਕਹਿੰਦੇ। ਤੇ ਜਦੋਂ ਕਾਂਗਰਸ ਨੇ ਸ਼ਾਮਲ ਕਰਨੋਂ ਇਨਕਾਰ ਕਰਤਾ, ਕਾਂਗਰਸ ਨੇ, ਕਿਉਂਕਿ ਕਾਂਗਰਸ ਅਜੇ ਵੀ ਇਹ ਮਹਿਸੂਸ ਕਰਦੀ ਹੈ ਕਿ ਪਤਾ ਨਹੀਂ ਜਾਖੜ ਲਈ ਥਾਂ ਰੱਖਣੀ ਨਾ ਪੈ ਜਾਵੇ। ਅੱਛਾ, ਆਸ ਹੈਗੀ ਹੈ ਹਲੇ ਕਿ ਜੇ ਜਾਖੜ ਨੇ ਮੁੜ ਕੇ ਆਉਣਾ, ਕਹੂਗਾ ਤੁਸੀਂ ਤਾਂ ਮੇਰਾ ਦੁਸ਼ਮਣ ਵੀ ਨਾਲੇ ਲੈ ਲਿਆ ਸੀ ਪਹਿਲਾਂ ਮੇਰੇ ਨਾਲ, ਕਿਉਂਕਿ ਜਾਖੜ ਉੱਪਰੋਂ ਲੱਤ ਘੁਮਾ ਕੇ ਗਏ ਨੇ ਕਾਂਗਰਸ ਦੇ ਉੱਪਰੋਂ।
ਮੇਰੇ ਨਾਲ 2 ਵਾਰ ਧੋਖਾ ਕੀਤਾ ਤਾਂ ਮੈਨੂੰ ਜਾਣਾ ਪਿਆ। ਹੂੰ। ਮਤਲਬ ਬਿਨਾਂ ਕੋਈ ਗੁਨਾਹ ਤੋਂ ਮੇਰੇ ਤੋਂ ਪ੍ਰਧਾਨਗੀ ਲੈ ਲਈ, ਬਿਨਾਂ ਗੁਨਾਹ ਤੋਂ ਹੀ ਮੈਨੂੰ ਬਾਹਰ ਕਰਤਾ ਸਾਰੇ ਸਿਸਟਮ ਤੋਂ। ਸੋ ਇਸ ਲਈ ਉਹ ਇਹ ਸਾਰੇ ਵਰਤਾਰੇ ਤੋਂ ਨਿਰਾਸ਼ ਹੋ ਕੇ ਕਹਿੰਦੇ ਗਏ ਨੇ। ਇਮਕਾਨ ਤੇ ਮੁੱਖ ਮੰਤਰੀ ਬਣਦੇ ਮੇਰੇ ਨਾਲ ਧੋਖਾ ਕਰ ਲਿਆ ਸੀ। ਸੋ ਉਹ ਸਾਰੀ ਪੀੜ ਲੈ ਕੇ ਸੁਨੀਲ ਜਾਖੜ ਉਧਰ ਗਏ ਨੇ ਤੇ ਕਾਂਗਰਸ ਨੂੰ ਆਸ ਹੈ ਕਿ ਸੁਨੀਲ ਜਾਖੜ ਦੇ ਅੰਦਰ ਅਜੇ ਵੀ ਕਾਂਗਰਸੀ ਕਾਣੇ ਹੈਗਾ। ਜਦੋਂ ਉਧਰੋਂ ਕੁਝ ਮਾੜਾ ਜਿਹਾ ਝਟਕਾ ਲੱਗਿਆ ਉਹ ਸ਼ਾਇਦ ਮੁੜੇ ਆਉਣ, ਤੇ ਇਸ ਲਈ ਉਹਨਾਂ ਨੇ ਅਰੁਣ ਨਰੰਗ ਵਾਲਾ ਵਿਰੋਧ ਨਹੀਂ ਚੱਲਣਾ ਚਾਹਿਆ। ਕਾਂਗਰਸ ਨੇ ਲੈਣਾ ਇਨਕਾਰ ਕਰਤਾ। ਠੀਕ ਹੈ। ਤੇ ਫਿਰ ਅਰੁਣ ਨਰੰਗ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਤੱਕ ਅਪਰੋਚ ਕਰਨੀ ਸ਼ੁਰੂ ਕੀਤੀ ਤੇ ਆਖਰ ਜਾ ਕੇ ਭਗਵੰਤ ਮਾਨ ਤੋਂ ਸਮਾਂ ਮਿਲਿਆ ਤੇ ਫਿਰ ਉਹ ਆਮ ਆਦਮੀ ਪਾਰਟੀ ਵਾਲਾ ਝਾੜੂ ਵਾਲਾ ਉਹ ਚਿੰਨ ਜਿਹੇ ਵਾਲਾ ਕੱਪੜਾ ਗਲ ਚ ਪਵਾ ਕੇ ਤਸਵੀਰਾਂ ਸੋਸ਼ਲ ਮੀਡੀਆ ਤੇ ਪਾ ਕੇ ਲਓ ਜੀ ਹੁਣ ਮੈਂ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ। ਹੋ ਸਕਦਾ ਟਿਕਟੁਕ ਦਾ ਕੋਈ ਵਾਅਦਾ ਹੋਇਆ ਹੋਵੇ, ਹੋ ਸਕਦਾ MP ਚੋਣਾਂ ਦੇ ਲਈ ਵੀ ਬੰਦਾ ਚਾਹੀਦਾ ਉਹਨਾਂ ਨੂੰ ਉੱਥੋਂ, ਸੋ ਇਸ ਲਈ ਉਹੋ ਜਿਹਾ ਕੋਈ ਵਾਅਦਾ ਹੋ ਗਿਆ ਹੋਵੇ। ਜਾਂ ਜਿੰਨੇ ਰਬੜ ਦੇ ਗੁੱਡੇ ਸਾਰੇ MLA ਨੂੰ ਵੰਡੇ ਨੇ 92 ਦੇ 92 ਨੂੰ ਕਿ ਸਾਰਿਆਂ ਨੇ ਮੰਤਰੀ ਬਣ ਜਾਣਾ। ਅਜੇ ਵੀ ਊਂਠ ਦੇ ਬੁੱਲ ਮੰਗ 2 ਸੀਟਾਂ ਹੈਗੀਆਂ ਨੇ ਮੰਤਰੀ ਬਣਨ ਲਈ, ਉਹ ਖਾਲੀ ਛੱਡੀਆਂ ਨੇ। ਸੋ ਕੁਝ ਵੀ ਹੋ ਸਕਦਾ, ਪਰ ਅਰੁਣ ਨਰੰਗ ਭਾਜਪਾ ਚ ਜਾਖੜ ਦੇ ਹੁੰਦੇ ਨਹੀਂ ਰਹਿ ਸਕਦੇ ਸੀ। ਇਸ ਲਈ ਉਹਨਾਂ ਨੂੰ ਮਜਬੂਰੀ ਬਸ ਕਿਤੇ ਨਾ ਕਿਤੇ ਜਾਣਾ ਹੀ ਸੀ। ਕਾਂਗਰਸ ਨਹੀਂ ਜਾ ਸਕੇ ਤਾਂ ਆਪ ਚੱਲ ਗਏ ਜੀ। ਇਮਕਾਨ ਤੁਹਾਨੂੰ ਲੱਗਦਾ ਜਾਖੜ ਸਾਹਿਬ ਦੇ ਬਣ ਸਕਦੇ ਨੇ ਕਿਸੇ ਟਾਈਮ, ਕਿਉਂਕਿ ਇਸ ਵੇਲੇ ਤਾਂ ਫੁੱਲ ਫਲੈਜ ਪਾਵਰ ਦੇ ਨਾਲ ਜਾਖੜ ਸਾਹਿਬ ਵਿਚਰ ਰਹੇ ਨੇ ਨਾ, ਜਿਹਨੂੰ ਸ਼ਾਮਲ ਕਰਨਾ ਹੈ, ਫੈਸਲੇ ਲੈਣੇ ਆ, ਪੰਜਾਬ ਦੇ ਮਸਲਿਆਂ ਤੇ ਬੋਲ ਰਹੇ ਨੇ। ਲੱਗਦਾ ਤੁਹਾਨੂੰ ਕਦੇ ਪਾ ਸਕਦੇ ਨੇ, ਘਰ ਵਾਪਸੀ ਹੋ ਸਕਦੀ ਹੈ? ਓਪਨਿੰਗ ਬੈਟਸਮੈਨ ਸੀ ਜਦੋਂ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ, ਹਾਂਜੀ, ਕੈਪਟਨ ਅਮਰਿੰਦਰ ਦੀ ਹਾਜ਼ਰੀ ਚ ਚੌਕੇ ਛੱਕੇ ਮਾਰ ਕੇ ਦਿਖਾ ਰਹੇ ਸੀ ਸਟੇਜ ਤੋਂ। ਅੱਜ ਲੱਭਦੇ ਆ ਕਿਤੇ? ਸੱਤਾ ਚ ਕਦੋਂ ਰੰਗ ਪਲਟ ਜਵੇ ਨਹੀਂ ਪਤਾ ਲੱਗਦਾ, ਕਦੋਂ ਪੰਨਾ ਪਲਟ ਜਵੇ ਕੁਝ ਨਹੀਂ ਪਤਾ, ਅੱਜ ਕੀ ਤੇ ਕੱਲ ਕੀ ਪਤਾ ਨਹੀਂ ਚੱਲਦਾ। ਐਂ ਤਾਂ ਸ਼ਰਮਾ ਜੀ ਬਿਲਕੁਲ ਤੁਹਾਡੀ ਗੱਲ ਦੇ ਨਾਲ ਗੱਲ ਆਪਾਂ ਹੋਰ ਜੋੜ ਦਿੰਦੇ ਹਾਂ। ਜਿਹੜੇ ਕਿਸਾਨੀ ਬਿੱਲਾਂ ਵੇਲੇ ਜਿਹੜੇ ਭਾਜਪਾਈ ਪੱਖ ਪੂਰਦੇ ਸੀ ਅੱਜ ਦਿਖਦੇ ਕਿਤੇ? ਬਸ ਗੱਲ ਤਾਂ ਹੋਈ ਅੱਜ ਲੱਭੋ ਜਿਆਣੀ ਤੇ ਗਰੇਵਾਲ ਕਿੱਥੇ ਨੇ। ਹਾਂਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, PRTC ਤੇ ਪਨਬਸ ਮੁਲਾਜ਼ਮਾਂ ਦੀ ਹੜਤਾਲ ਦੀ ਕਹਿੰਦੇ ਖਤਮ ਹੋ ਚੁੱਕੀ ਹੈ। ਬਿਲਕੁਲ ਪੰਜਾਬ ਦੇ ਵਿੱਚ PRTC ਪਨਬਸ ਦੇ ਅੰਦਰ ਜਿਹੜੇ ਕੰਟਰੈਕਟ ਮੁਲਾਜ਼ਮ ਨੇ ਜੀ, ਉਹਨਾਂ ਦੀਆਂ ਲੰਮੇ ਸਮੇਂ ਤੋਂ ਮੰਗਾਂ ਚੱਲੀਆਂ ਆਉਂਦੀਆਂ ਸੀ। ਉਹ ਸਮੇਂ-ਸਮੇਂ ਸਰਕਾਰ ਦੇ ਲਈ ਸਵਾਲ ਖੜੇ ਕਰਦੇ ਰਹੇ, ਸਰਕਾਰ ਤੋਂ ਆਪਣੇ ਹੱਕੀ ਮੰਗਾਂ ਲਈ ਮੈਮੋਰੈਂਡਮ ਦਿੰਦੇ ਰਹੇ, ਧਰਨੇ ਪ੍ਰਦਰਸ਼ਨ ਕਰਦੇ, ਪਰ ਬੂਰ ਨਹੀਂ ਪੈ ਰਿਹਾ ਸੀ। ਫਿਰ ਉਹਨੇ 250 ਦੇ ਕਰੀਬ ਬੱਸਾਂ ਦਾ ਚੱਕਾ ਜਾਮ ਕੀਤਾ, ਧਰਨਾ ਲਾਇਆ ਤੇ ਫਿਰ ਲਾਲਜੀਤ ਭੁੱਲਰ ਜੀ ਜਿਹੜੇ ਪਹਿਲਾਂ ਝੂਠੇ ਸੱਚੇ ਵਾਅਦੇ ਕਰਦੇ ਸੀ ਫਿਰ ਹਾਜ਼ਰ ਹੋਏ ਤੇ ਕਹਿੰਦੇ ਜੀ ਕਿ ਇੰਨਾ ਤਾਂ ਮੇਰੇ ਅਧਿਕਾਰ ਖੇਤਰ ਚ ਹੈਗਾ, ਮੈਂ 5% ਥੋੜੀ ਤਨਖਾਹ ਵਧਾ ਦਿੰਨਾ ਤੇ ਤੁਹਾਡੀਆਂ ਕੁਝ ਜਾਇਜ਼ ਮੰਗਾਂ ਨੇ ਜਿਹੜੀਆਂ, ਜਿਵੇਂ ਜਿਹੜੇ ਮੁਲਾਜ਼ਮ ਸਸਪੈਂਡ ਹੋਏ ਸੀ ਉਹਨਾਂ ਨੂੰ 15 ਦਿਨਾਂ ਚ ਬਹਾਲ ਕਰ ਦੇਣਾ, ਤੇ ਜਿਹੜੀਆਂ ਲੰਬੀਆਂ ਮੰਗਾਂ ਨੇ ਜਾਂ ਹੋਰ ਪ੍ਰਮੁੱਖ ਮੰਗਾਂ ਨੇ ਉਹਦੇ ਲਈ ਮੁੱਖ ਮੰਤਰੀ ਸਾਹਿਬ ਕੋਲ ਜਾਣਾ ਪੈਣਾ। ਉਹ ਕਹਿੰਦੇ ਜੀ ਮਿਲਾ ਦਿਓ। ਫਿਰ ਤਰੀਕ ਤੈਅ ਹੋ ਗਈ ਜੀ ਕਿ 29 ਸਤੰਬਰ ਨੂੰ ਮੁੱਖ ਮੰਤਰੀ ਨਾਲ ਪਨਬਸ ਤੇ PRTC ਦੇ ਜਿਹੜੇ ਕੰਟਰੈਕਟ ਮੁਲਾਜ਼ਮ ਨੇ ਉਹਨਾਂ ਦੀ ਮੀਟਿੰਗ ਕਰਵਾਈ ਜਾਊਗੀ ਤੇ ਫੌਰੀ ਤੌਰ ਤੇ 5% ਤਨਖਾਹ ਚ ਵਾਧਾ ਕੰਟਰੈਕਟ ਮੁਲਾਜ਼ਮ। ਅਜੇ ਵੀ ਬਹੁਤ ਮਤਲਬ ਘੱਟ ਨੇ ਪੱਤੇ ਇਹਨਾਂ ਦੇ, ਠੀਕ ਹੈ। ਸੋ ਉਹ ਵਾਧਾ ਤੇ ਨਾਲ ਹੀ ਜਿਹੜੇ ਸਸਪੈਂਡ ਹੋਏ ਨੇ, ਜਿਨ੍ਹਾਂ ਨੇ ਧਰਨੇ ਪ੍ਰਦਰਸ਼ਨ ਕਰਕੇ ਹੜਤਾਲਾਂ ਕਰਨ ਕਰਕੇ ਜਿਹਨਾਂ ਨੂੰ ਸਸਪੈਂਡ ਕੀਤਾ ਸੀ, ਉਹਨੂੰ 15 ਦਿਨਾਂ ਚ ਬਹਾਲੀ, ਇਹ ਵਾਅਦਾ ਕਰਕੇ ਜੀ ਹੜਤਾਲ ਖਤਮ ਕਰਾਈ ਆ। ਕਿਉਂਕਿ ਲੋਕ ਬਹੁਤ ਬਣੇ, 250 ਬੱਸ ਜੇ ਸੜਕ ਤੇ ਨਾ ਉਤਰੇ ਤਾਂ ਪੰਜਾਬ ਸਥਿਤੀ ਦੇਖ ਲਓ ਕੀ ਹੋਊਗੀ। ਬਿਲਕੁਲ ਜੀ ਬਿਲਕੁਲ। ਸੋ 250 ਬੱਸਾਂ ਇੱਕ ਦਿਨ ਪੂਰੇ ਦਿਨ ਸੜਕ ਤੇ ਨਹੀਂ ਉਤਰੀ, ਯਾਤਰੂ ਕਿੰਨੇ ਪਰੇਸ਼ਾਨ ਸੀ। ਇਸ ਲਈ ਲਾਲਜੀਤ ਭੁੱਲਰ ਨੇ ਇਸ ਗੰਭੀਰਤਾ ਨੂੰ ਸਮਝਦੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਹੁਣ ਲਾਰਾ ਏ ਜੀ ਜਾਂ ਵਾਅਦਾ ਇਹ ਮਤਲਬ ਕਿ 29 ਸਤੰਬਰ ਨੂੰ ਪਤਾ ਲੱਗੂਗਾ ਜਿੱਦਣ ਉਹਨਾਂ ਨਾਲ ਮੀਟਿੰਗ ਤੈਅ ਹੋਈ ਹੈ। ਜੀ ਚਲੋ ਆਪਾਂ ਤੇ ਇਹ ਕਹਿੰਦੇ ਕਿ ਦੁਬਾਰਾ ਫੇਰ ਚੱਕਾ ਨਾ ਜਾਮ ਹੋਵੇ, ਕਿਉਂਕਿ ਸ਼ਰਮਾ ਜੀ ਜੋ ਮਰਜ਼ੀ ਆ, ਮੁਲਾਜ਼ਮ ਧਿਰਾਂ ਦੀਆਂ ਆਪਣੀਆਂ ਮੰਗਾਂ ਨੇ, ਸਰਕਾਰ ਦੇ ਆਪਣੇ ਕੋਈ ਸਟੈਂਡ ਹੁੰਦੇ ਨੇ, ਤੇ ਪਰ ਟਕਰਾਅ ਤੋਂ ਦੋਨਾਂ ਧਿਰਾਂ ਨੂੰ ਹੀ ਬਚਣਾ ਚਾਹੀਦਾ ਹੈ। ਖੱਜਲ ਖੁਆਰੀ ਲੋਕਾਂ ਦੀ ਵੀ ਹੈ ਤੇ ਜਦੋਂ ਚੱਕਾ ਰੁਕਦਾ ਨਾ ਫਿਰ ਆਰਥਿਕਤਾ ਦਾ ਗੇੜ ਵੀ ਰੁਕਦਾ। ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ। ਸੋ ਇਹ ਗੇੜ ਨਹੀਂ ਰੁਕਣੇ ਚਾਹੀਦੇ। ਪੰਜਾਬ ਤੁਹਾਨੂੰ ਪਤਾ ਹੈ ਕਿਸਾਨੀ ਅੰਦੋਲਨ ਵੇਲੇ ਬਹੁਤ ਵੱਡੀ ਭਰਪਾਈ ਪੰਜਾਬ ਦੀ ਜਿਹੜੀ ਇਹ ਕਰਨੀ ਪਈ, ਉਸ ਦਾ ਵਿਰੋਧ ਚ ਕੌਣ ਬਦਲੇ, ਕਿਉਂਕਿ 30-35 ਹਜ਼ਾਰ ਕਰੋੜ ਦਾ ਆਰਥਿਕ ਮਾਹਰ ਮੰਨਦੇ ਨੇ ਕਿ ਨੁਕਸਾਨ ਹੋਇਆ ਧਰਨਿਆਂ ਕਰਕੇ, ਰੋਸ ਮੁਜ਼ਾਹਰਿਆਂ ਕਰਕੇ, ਤੇ 4000 ਕਰੋੜ ਰੁਪਏ ਤੁਸੀਂ ਇਹ ਲਾ ਲਓ ਵੀ RDF ਦਾ ਉਸ ਤੋਂ ਬਾਅਦ ਹੀ ਰੁਕਿਆ, ਰੂਰਲ ਡਿਵੈਲਪਮੈਂਟ ਫੰਡ ਦਾ। ਸੋ 40-45 ਹਜ਼ਾਰ ਕਰੋੜ ਦੇ ਪਹਿਲੇ ਪੰਜਾਬ ਥੱਲੇ ਇੱਕ ਤਰੀਕੇ ਨਾਲ ਮਾਈਨਸ 'ਚ ਚੱਲ ਰਿਹਾ, ਕਹਿ ਸਕਦੇ ਹਾਂ। ਥੱਲੇ ਤਾਂ ਚਲੋ ਨਹੀਂ ਆਇਆ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਜੇਕਰ Facebook ਪੇਜ ਨੂੰ ਤੁਸੀਂ ਲਾਈਕ ਨਹੀਂ ਕੀਤਾ ਤਾਂ ਉਹਨੂੰ ਲਾਈਕ ਜ਼ਰੂਰ ਕਰ ਲਓ। ਇਸੇ ਤਰ੍ਹਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।